ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद मांगट ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਸਿਡਨੀ 'ਚ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਕੇਸ ਆਉਣ ਕਾਰਨ ਜਾਰੀ ਕੀਤੀਆਂ ਸਖਤ ਹਦਾਇਤਾਂ। ਕੁਇਨਜ਼ਲੈਂਡ ਦੀ ਸਰਕਾਰ ਨੇ ਕਿਹਾ ਜੇਕਰ ਸਿਡਨੀ ਤੋਂ ਆ ਰਹੇ ਹੋ ਤਾਂ ਹੋਣਾ ਪਵੇਗਾ ਕੱਲ ਤੋਂ ਹੋਟਲ ਕੁਆਰੰਟੀਨ। ਭਾਰਤ ਵਿੱਚ ਸਰਕਾਰੀ ਅਧਿਕਾਰੀਆਂ ਖਿਲਾਫ ਮਾਣਹਾਨੀ ਦੀ ਕਾਰਵਾਈ ਤੇ ਰੋਕ, ਜਾਨਾਂ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ, ਸੁਪਰੀਮ ਕੋਰਟ। ਭਾਰਤ ਵਿੱਚ ਕਰੋਨਾ ਦੀ ਤੀਜੀ ਲਹਿਰ ਕੰਢੇ ਤੇ, ਕੇਂਦਰ ਸਰਕਾਰ ਨੇ ਕਿਹਾ ਕਰੋਨਾ ਦੀ ਤੀਜੀ ਲਹਿਰ ਲਈ ਰਹੋ ਤਿਆਰ। ਭਾਰਤ ਵਿੱਚ ਪਿਛਲੇ ਸਾਲ ਮਾਰਚ ਤੋਂ ਫਸੇ 73 ਸਾਲਾ ਆਸਟ੍ਰੇਲੀਆਈ ਨਾਗਰਿਕ ਨੇ ਮੌਰਿਸਨ ਸਰਕਾਰ ਤੇ ਕੀਤਾ ਮੁਕੱਦਮਾ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਆਸਟ੍ਰੇਲੀਆ ਸਿਡਨੀ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਇੱਕ ਕੇਸ ਆਉਣ ਕਾਰਨ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਅੱਜ ਹੀ ਸਿਡਨੀ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ, ਜੋ ਕਿ ਅੱਜ ਸ਼ਾਮ 6 ਵਜੇ ਤੋਂ ਸ਼ੁਰੂ ਹੋਣਗੀਆਂ ਅਤੇ 3 ਦਿਨਾਂ ਲਈ ਨਿਊ ਸਾਊਥ ਵੇਲਜ਼ ਦੇ ਲੋਕਾਂ ਲਈ ਜਾਰੀ ਰਹਿਣਗੀਆਂ। ਦੱਸ ਦਈਏ ਕਿ ਸਿਡਨੀ ਦੇ ਈਸਟਰਨ ਸਬਰਬਸ ਦੇ ਵਿੱਚ ਇੱਕ 45 ਸਾਲਾ ਔਰਤ ਕੋਰੋਨਾ ਪੋਜ਼ਿਟਿਵ ਪਾਈ ਗਈ ਹੈ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸਿਡਨੀ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਇੱਕ ਕੇਸ ਆਉਣ ਕਾਰਨ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਅੱਜ ਹੀ ਸਿਡਨੀ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ, ਜੋ ਕਿ ਅੱਜ ਸ਼ਾਮ 6 ਵਜੇ ਤੋਂ ਸ਼ੁਰੂ ਹੋਣਗੀਆਂ ਅਤੇ 3 ਦਿਨਾਂ ਲਈ ਨਿਊ ਸਾਊਥ ਵੇਲਜ਼ ਦੇ ਲੋਕਾਂ ਲਈ ਜਾਰੀ ਰਹਿਣਗੀਆਂ। ਦੱਸ ਦਈਏ ਕਿ ਸਿਡਨੀ ਦੇ ਈਸਟਰਨ ਸਬਰਬਸ ਦੇ ਵਿੱਚ ਇੱਕ 45 ਸਾਲਾ ਔਰਤ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਉਧਰ ਕੁਇਨਜ਼ਲੈਂਡ ਦੇ ਹੈਲਥ ਮਿਨਿਸਟਰ ਨੇ ਕਿਹਾ ਹੈ ਕਿ ਜੇਕਰ ਕੁਇਨਜ਼ਲੈਂਡ ਦਾ ਕੋਈ ਵਿਅਕਤੀ ਉਹਨਾਂ ਇਲਾਕਿਆਂ ਵਿੱਚ ਸੀ ਤਾਂ ਫਿਲਹਾਲ ਕੁਇਨਜ਼ਲੈਂਡ ਆਉਣ ਦਾ ਪਲਾਨ ਕੈਂਸਲ ਕਰ ਦੇਣ। ਉਹਨਾਂ ਕਿਹਾ ਕਿ ਸਾਡੇ ਕੋਲ ਪੁਲਿਸ ਅਤੇ ਹੈਲਥ ਵਰਕਰਸ ਆ ਰਹੇ ਨੇ, ਸੋ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਉਹ ਉਹਨਾਂ ਇਲਾਕਿਆਂ ਵਿੱਚ ਨਾ ਗਏ ਹੋਣ। ਉਹਨਾਂ ਕਿਹਾ ਕਿ ਕੁਇਨਜ਼ਲੈਂਡ ਨੂੰ ਕਰੋਨਾ ਮੁਕਤ ਬਣਾਉਣਾ ਸਾਡਾ ਪਹਿਲਾ ਫਰਜ਼ ਹੈ, ਸੋ ਅਸੀਂ ਇਸ ਟਾਈਮ ਸੈਂਸੀਬਲ ਰਿਸਟ੍ਰਿਕਸ਼ਨਸ ਲਾਉਣ ਲਈ ਮਜਬੂਰ ਹਾਂ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਉਸ ਇਲਾਕੇ ਵਿੱਚ ਹੈ ਤੇ ਬਿਮਾਰ ਮਹਿਸੂਸ ਕਰ ਰਿਹਾ ਹੈ ਤਾਂ ਕਿਰਪਾ ਕਰਕੇ ਆਪਣੇ ਟੈਸਟ ਜ਼ਰੂਰ ਕਰਵਾਏ ਅਤੇ ਜੋ ਵੀ ਵਿਅਕਤੀ ਨਿਊ ਸਾਊਥ ਵੇਲਜ਼ ਖਾਸ ਕਰਕੇ ਉਹਨਾਂ ਇਲਾਕਿਆਂ ਤੋਂ ਕੁਇਨਜ਼ਲੈਂਡ ਆ ਰਿਹਾ ਹੈ ਉਸ ਨੂੰ ਕੱਲ ਤੋਂ 1 ਵਜੇ ਤੋਂ ਬਾਅਦ ਜ਼ਰੂਰੀ ਹੋਟਲ ਕੁਆਰੰਟੀਨ ਹੋਣਾ ਪਵੇਗਾ। ਸਿਡਨੀ ਵਿੱਚ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹ ਇਹ ਨੇ। ਇੰਡੋਰ ਅਕ੍ਰੋਸ ਗ੍ਰੇਟਰ ਸਿਡਨੀ ਵਿੱਚ ਮਾਸਕ ਪਾਉਣੇ ਜ਼ਰੂਰੀ ਕਰ ਦਿੱਤੇ ਗਏ ਨੇ। ਘਰ ਵਿੱਚ 20 ਲੋਕਾਂ ਤੋਂ ਵੱਧ ਦੀ ਸ਼ਮੂਲੀਅਤ ਨਹੀਂ ਹੋ ਸਕਦੀ, ਇਹਨਾਂ ਵਿੱਚ ਬੱਚੇ ਵੀ ਸ਼ਾਮਲ ਨੇ। ਕੋਈ ਸਿੰਗਿੰਗ ਜਾਂ ਡਾਂਸਿੰਗ ਲਈ ਇੰਡੋਰ ਵਿੱਚ ਵੀ 20 ਲੋਕਾਂ ਤੋਂ ਵੱਧ ਦੀ ਸ਼ਮੂਲੀਅਤ ਨਹੀਂ ਹੋ ਸਕਦੀ। ਪਬਸ ਐਂਡ ਕਲੱਬਸ ਹਸਪਿਟੈਲਿਟੀ ਵਿੱਚ ਖੜ ਕੇ ਡਰਿੰਕ ਨਹੀਂ ਕਰ ਸਕਦੇ ਹੋ। ਏਜਡ ਕੇਅਰ ਫੈਸਿਲਿਟੀਜ਼ ਦੇ ਵਿੱਚ ਸਿਰਫ 2 ਲੋਕ ਹੀ ਵਿਜ਼ਿਟ ਕਰ ਸਕਦੇ ਨੇ। ਸੋ ਫਿਲਹਾਲ ਸਿਡਨੀ ਦੇ ਵਿੱਚ ਇਹ ਹਦਾਇਤਾਂ 3 ਦਿਨਾਂ ਲਈ ਜਾਰੀ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਕੀ ਨਤੀਜੇ ਅਤੇ ਕੀ ਡਿਸੀਜਨਸ ਅਤੇ ਨਤੀਜੇ ਆਉਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਭਾਰਤ ਵਿੱਚ ਪਿਛਲੇ ਸਾਲ ਮਾਰਚ ਤੋਂ ਫਸੇ 73 ਸਾਲਾ ਆਸਟ੍ਰੇਲੀਆਈ ਨਾਗਰਿਕ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੇ ਪਾਬੰਦੀ ਲਗਾਉਣ ਅਤੇ ਉੱਥੋਂ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਤੇ ਮਾਮਲਾ ਚਲਾਉਣ ਦੀ ਧਮਕੀ ਦੇਣ ਨੂੰ ਲੈ ਕੇ ਸੰਘੀ ਸਰਕਾਰ ਖਿਲਾਫ ਸਿਡਨੀ ਦੀ ਅਦਾਲਤ ਵਿੱਚ ਮੁਕੱਦਮਾ ਕੀਤਾ ਹੈ। ਉਸਨੇ ਆਸਟ੍ਰੇਲੀਆਈ ਸਰਕਾਰ ਦੇ ਇਸ ਕਦਮ ਨੂੰ ਗੈਰ ਸੰਵਿਧਾਨਕ ਦੱਸਿਆ ਹੈ। ਪਿਛਲੇ ਸਾਲ ਤੇ ਬੈਂਗਲੌਰ ਵਿੱਚ ਫਸੇ ਗੈਰੀ ਨਿਊਮਨ ਦੇ ਵਕੀਲਾਂ ਨੇ ਸਿਡਨੀ ਦੀ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਪਾਬੰਦੀ ਗੈਰ ਸੰਵਿਧਾਨਕ ਹੈ। ਆਸਟ੍ਰੇਲੀਅਨ ਸਰਕਾਰ ਨੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੇ ਉਹਨਾਂ ਨਾਗਰਿਕਾਂ ਤੇ ਸਵਦੇਸ਼ ਵਾਪਸੀ ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਪਰਤਣ ਤੋਂ ਪਹਿਲਾਂ 14 ਦਿਨ ਦਾ ਸਮਾਂ ਭਾਰਤ ਵਿੱਚ ਬਿਤਾਇਆ ਹੈ। ਸਰਕਾਰ ਨੇ ਧਮਕੀ ਦਿੱਤੀ ਹੈ ਕਿ ਅਜਿਹੇ ਲੋਕਾਂ ਤੇ ਮੁਕੱਦਮਾ ਚਲਾਇਆ ਜਾਵੇਗਾ ਅਤੇ ਉਹਨਾਂ ਨੂੰ 5 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਉਹਨਾਂ ਤੇ 66,000 ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਮਾਈਕਲ ਬ੍ਰੈਡਲੀ ਅਤੇ ਕ੍ਰਿਸ ਬਾਰਡ ਨੇ ਨਿਆਮੂਰਤੀ ਸਟੀਫਨ ਬੁਰਲੇ ਦੇ ਸਾਹਮਣੇ ਅਰਜ਼ੀ ਦਾਇਰ ਕੀਤੀ ਹੈ। ABC ਨਿਊਜ਼ ਨੇ ਖਬਰ ਦਿੱਤੀ ਹੈ ਕਿ ਅਰਜ਼ੀ ਮੁਤਾਬਕ ਰਾਸ਼ਟਰਮੰਡਲ ਨੇ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ ਹੈ ਅਤੇ ਸਿਹਤ ਮੰਤਰੀ ਗ੍ਰੇਗ ਹੰਟ ਦੀ ਘੋਸ਼ਣਾ ਘਰ ਪਰਤਣ ਦੀ ਆਜ਼ਾਦੀ ਦੀ ਉਲੰਘਣਾ ਕਰਦੀ ਹੈ। ਵਾਰਡ ਨੇ ਕਿਹਾ ਕਿ ਨਿਊਮਨ ਬੈਂਗਲੌਰ ਵਿੱਚ ਹਨ ਅਤੇ ਘਰ ਪਰਤਣਾ ਚਾਹੁੰਦੇ ਨੇ, ਪਰ ਹੰਟ ਦੀ ਘੋਸ਼ਣਾ ਕਾਰਨ ਅਜਿਹਾ ਨਹੀਂ ਕਰ ਸਕਦੇ। ਬੁਰਲੇ ਨੇ ਆਦੇਸ਼ ਦਿੱਤਾ ਕਿ ਕਾਰਵਾਈ ਤੇਜ਼ ਕੀਤੀ ਜਾਵੇ ਅਤੇ ਸੁਣਵਾਈ ਦੀ ਅਧਿਕਾਰਤ ਤਾਰੀਖ ਅਗਲੇ 24 ਤੋਂ 48 ਘੰਟੇ ਤੱਕ ਤੈਅ ਕੀਤੀ ਜਾਵੇ। ਹੰਟ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਰਤ ਤੋਂ ਪਰਤਣ ਤੇ ਅਸਥਾਈ ਤੌਰ ਤੇ ਰੋਕ ਲਗਾਉਣ ਦੀ ਘੋਸ਼ਣਾ ਰਾਸ਼ਟਰੀ ਕੈਬਨਿਟ ਨੇ ਕੀਤੀ ਹੈ ਅਤੇ ਭਾਰਤ ਵਿੱਚ ਕੋਵਿਡ-19 ਦੀ ਖਰਾਬ ਹਾਲਤ ਨੂੰ ਦੇਖਦਿਆਂ ਅਜਿਹਾ ਕੀਤਾ ਗਿਆ ਹੈ। ਇਹ ਫੈਸਲਾ ਸੋਮਵਾਰ ਤੋਂ ਪ੍ਰਭਾਵੀ ਹੋ ਗਿਆ ਅਤੇ 15 ਮਈ ਤੱਕ ਇਸ ਦੀ ਸਮੀਖਿਆ ਕੀਤੀ ਜਾਵੇਗੀ। ਭਾਰਤ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਪਿਛਲੇ 1 ਹਫ਼ਤੇ ਤੋਂ ਰੋਜ਼ਾਨਾ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ।
ਉਧਰ ਕੋਰੋਨਾ ਤੋਂ ਬਚਾਅ ਲਈ ਕੈਨੇਡਾ ਵਿੱਚ ਵੱਡੇ ਪੱਧਰ ਤੇ ਟੀਕਾਕਰਨ ਜਾਰੀ ਹੈ। ਇਸ ਦੌਰਾਨ ਕੈਨੇਡਾ ਵਿੱਚ ਐਸਟਰਾਜੈਨੇਕਾ ਦੇ ਟੀਕਾਕਰਨ ਮਗਰੋਂ ਇੱਕ ਥ੍ਰੋਮੋਬੋਟਿਕ ਘਟਨਾ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ ਹੋਈ ਹੈ। ਐਲਬਰਟਾ ਸੂਬੇ ਦੀ ਮੁੱਖ ਮੈਡੀਕਲ ਅਫਸਰ ਡਾਕਟਰ ਦੀਨਾ ਹਿਨਸ਼ਾਓ ਨੇ ਇਹ ਜਾਣਕਾਰੀ ਦਿੱਤੀ ਹੈ। ਉਧਰ ਅਪ੍ਰੈਲ ਵਿੱਚ ਇੱਕ 54 ਸਾਲਾ ਮਹਿਲਾ ਮਰੀਜ਼ ਦੀ ਐਸਟਰਾਜੈਨੇਕਾ ਵੈਕਸੀਨ ਲੱਗਣ ਤੋਂ ਬਾਅਦ ਕਿਊਬੈਕ ਸੂਬੇ ਵਿੱਚ ਸੈਰੇਬਰਲ ਥ੍ਰੋਮੋਬਸਿਸ ਨਾਲ ਮੌਤ ਹੋ ਗਈ। ਹਿਨਸ਼ਾਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਿਹਤ ਦੇ ਮੁੱਖ ਮੈਡੀਕਲ ਅਫਸਰ ਹੋਣ ਦੇ ਨਾਤੇ ਮੈਨੂੰ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ। ਐਸਟਰਾਜੈਨੇਕਾ ਟੀਕਾ ਲਗਾਉਣ ਤੋਂ ਬਾਅਦ ਅਸੀਂ ਐਲਬਰਟਾ ਦੀ VITT ਪ੍ਰੇਰਿਤ ਨਾਲ 50 ਸਾਲਾ ਮਹਿਲਾ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੁੱਖ ਮੈਡੀਕਲ ਅਫਸਰ ਨੇ ਕਿਹਾ ਹੈ ਕਿ ਦੁਖਦਾਈ ਮੌਤ ਐਲਬਰਟਾ ਵਿੱਚ ਦਿੱਤੀਆਂ ਗਈਆਂ 2,53,000 ਐਸਟਰਾਜੈਨੇਕਾ ਜਾਂ ਕੋਵਿਡਸ਼ੀਲਡ ਐਸਟਰਾਜੈਨੇਕਾ ਖੁਰਾਕਾਂ ਵਿੱਚੋਂ ਸਿਰਫ VITT ਨਾਲ ਸੰਬੰਧਿਤ ਇੱਕੋ ਇੱਕ ਮੌਤ ਹੈ। ਕੈਨੇਡਾ ਦੀ ਰਾਸ਼ਟਰੀ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਹੈਲਥ ਕੈਨੇਡਾ ਨੇ 55 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨਾਂ ਲਈ ਟੀਕਾਕਰਨ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਸੀ। ਟੀਕਾਕਰਨ ਦੀ ਮੁਹਿੰਮ 40 ਸਾਲ ਤੋਂ ਵੱਧ ਉਮਰ ਦੇ ਯੁੱਗ ਲਈ ਦੁਬਾਰਾ ਸ਼ੁਰੂ ਹੋਈ ਹੈ। ਅਪ੍ਰੈਲ ਦੇ ਅਖੀਰ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਫਾਰਮੇਸੀ ਵਿਖੇ ਐਸਟਰਾਜੈਨੇਕਾ ਟੀਕਾ ਦੀ ਪਹਿਲੀ ਖੁਰਾਕ ਲਈ ਸੀ। ਅਪ੍ਰੈਲ ਦੇ ਆਰੰਭ ਵਿੱਚ ਐਸਟਰਾਜੈਨੇਕਾ ਦੀ ਇੱਕ ਕੈਨੇਡੀਅਨ ਸੁਰੱਖਿਆ ਸਮੀਖਿਆ ਨੇ ਇਹ ਸਿੱਟਾ ਕੱਢਿਆ ਸੀ ਕਿ ਖੂਨ ਦੇ ਥੱਕੇ ਜੰਮਣ ਦੀਆਂ ਘਟਨਾਵਾਂ ਸੰਭਾਵਿਤ ਤੌਰ ਤੇ ਟੀਕੇ ਨਾਲ ਜੁੜੀਆਂ ਹੋਈਆਂ ਸਨ। ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਫਿਰ ਇੱਕ ਚੇਤਾਵਨੀ ਭਾਗ ਪੇਸ਼ ਕੀਤਾ ਜੋ ਖੂਨ ਦੇ ਥੱਕੇ ਜੰਮਣ ਦੀਆਂ ਘਟਨਾਵਾਂ ਅਤੇ ਟੀਕੇ ਦੇ ਸੁਰੱਖਿਅਤ ਲੈਵਲ ਤੇ ਐਸਟਰਾਜੈਨੇਕਾ ਟੀਕਾਕਰਨ ਵਿਚਕਾਰ ਇੱਕ ਮਜ਼ਬੂਤ ਲਿੰਕ ਦਰਸਾਉਂਦਾ ਹੈ। ਕੈਨੇਡਾ ਦੇ ਸਿਹਤ ਰੈਗੂਲੇਟਰ ਨੇ 12 ਤੋਂ 16 ਸਾਲ ਦੀ ਉਮਰ ਦੇ ਅਲੜਾਂ ਲਈ ਫਾਈਜ਼ਰ ਦੇ ਕੋਵਿਡ-19 ਟੀਕੇ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਜਾਣਕਾਰੀ ਇਸ ਫੈਸਲੇ ਦੇ ਬਾਰੇ 'ਚ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਦਿੱਤੀ ਹੈ। ਅਧਿਕਾਰੀ ਨੇ ਇਹ ਜਾਣਕਾਰੀ ਦਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਹੈ ਕਿ ਉਸ ਨੂੰ ਅਗਲੇ ਐਲਾਨ ਤੋਂ ਪਹਿਲਾਂ ਇਸ ਬਾਰੇ 'ਚ ਬੋਲਣ ਦੀ ਪ੍ਰਵਾਨਗੀ ਨਹੀਂ ਸੀ। ਉਮੀਦ ਹੈ ਕਿ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਗਲੇ ਹਫ਼ਤੇ ਇਸ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਟੀਕੇ ਨੂੰ ਪ੍ਰਵਾਨਗੀ ਦੇ ਸਕਦਾ ਹੈ। ਇਸ ਨਾਲ ਅਗਲੇ ਸਕੂਲੀ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਇਹਨਾਂ ਬੱਚਿਆਂ ਨੂੰ ਟੀਕਾ ਲਾਇਆ ਜਾ ਸਕੇਗਾ। ਐਲਾਨ ਅਜਿਹੇ ਸਮੇਂ 'ਚ ਆਇਆ ਜਦੋਂ 1 ਮਹੀਨਾ ਪਹਿਲਾਂ ਹੀ ਕੰਪਨੀ ਨੇ ਪਾਇਆ ਸੀ ਉਸ ਦਾ ਟੀਕਾ ਘੱਟ ਉਮਰ ਦੇ ਬੱਚਿਆਂ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਕਿ ਪਹਿਲਾਂ ਤੋਂ ਹੀ 16 ਸਾਲ ਅਤੇ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਲਈ ਅਧਿਕਾਰਤ ਹੈ। ਫਾਈਜ਼ਰ ਨੇ ਮਾਰਚ ਦੇ ਅਖੀਰ 'ਚ ਅਮਰੀਕਾ ਦੇ 12 ਤੋਂ 15 ਸਾਲ ਦੇ 2260 ਵਲੰਟੀਅਰਾਂ ਤੇ ਕੀਤੇ ਗਏ ਇੱਕ ਅਧਿਐਨ ਦੇ ਸ਼ੁਰੂਆਤੀ ਨਤੀਜੇ ਜਾਰੀ ਕੀਤੇ। ਇਸ ਤੋਂ ਪਤਾ ਚੱਲਿਆ ਸੀ ਟੀਕਾ ਲੈ ਚੁੱਕੇ ਬਾਲਗਾਂ 'ਚ ਕਿਸੇ 'ਚ ਵੀ ਕੋਵਿਡ-19 ਦੇ ਕੋਈ ਮਾਮਲੇ ਨਹੀਂ ਸਨ। ਇਸੇ ਦਰਮਿਆਨ ਚੀਨ ਨੇ ਆਸਟ੍ਰੇਲੀਆ ਨਾਲ ਰਣਨੀਤਿਕ ਆਰਥਿਕ ਵਾਰਤਾ ਤਹਿਤ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਹ ਚੀਨ ਦਾ ਅਜਿਹਾ ਕਦਮ ਹੈ ਜਿਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਤਣਾਅਪੂਰਨ ਕੂਟਨੀਤਿਕ ਸੰਬੰਧ ਹੋਰ ਵਧਣ ਦੀ ਸੰਭਾਵਨਾ ਹੈ। ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ ਨੇ ਇੱਕ ਟਵੀਟ 'ਚ ਕਿਹਾ ਹੈ ਕਿ ਚੀਨ ਨੈਸ਼ਨਲ ਡਿਵੈਲਪਮੈਂਟ ਐਂਡ ਰਿਫਾਰਮ ਕਮਿਸ਼ਨ ਅਤੇ ਢੁਕਵੇਂ ਆਸਟ੍ਰੇਲੀਆਈ ਮੰਤਰੀਆਂ ਵੱਲੋਂ ਆਯੋਜਿਤ #ਚੀਨ #ਆਸਟ੍ਰੇਲੀਆ ਰਣਨੀਤਿਕ ਆਰਥਿਕ ਸੰਵਾਦ ਦੇ ਢਾਂਚੇ ਤਹਿਤ ਸਾਰੀਆਂ ਗਤੀਵਿਧੀਆਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਦਾ ਹੈ। ਇਹ ਫੈਸਲਾ ਚੀਨ ਦੇ ਨਾਲ ਹੋਏ ਵਿਵਾਦਪੂਰਨ ਬੈਲਟ ਐਂਡ ਰੋਡ BRI ਸਮਝੌਤੇ ਨੂੰ ਰੱਦ ਕਰਨ ਦੇ ਕੁਝ ਹਫ਼ਤੇ ਬਾਅਦ ਆਇਆ ਹੈ। DW ਦੀ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੈਰੀਜ਼ ਪੈਨ ਨੇ ਕਿਹਾ ਸੀ ਕਿ ਰਾਸ਼ਟਰਮੰਡਲ ਦੇ ਨਵੇਂ ਵਿਦੇਸ਼ੀ ਵੀਨੂ ਕਾਨੂੰਨਾਂ ਤਹਿਤ BRI ਸੌਦਾ ਰੱਦ ਕੀਤਾ ਗਿਆ ਹੈ। ਰੱਦ ਹੋਣ ਦਾ ਅਰਥ ਉਦਯੋਗਿਕ ਉਤਪਾਦਨ, ਬਾਇਓਟੈਕਨੋਲੋਜੀ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਚੀਨ ਆਸਟ੍ਰੇਲੀਆਈ ਸਹਿਯੋਗ ਨੂੰ ਅੱਗੇ ਵਧਾਉਣ ਦਾ ਵੀ ਅੰਤ ਹੋ ਸਕਦਾ ਹੈ। ਇਸ ਦੌਰਾਨ ਚੀਨ ਨੇ ਕਿਹਾ ਸੀ ਕਿ ਬੀਜਿੰਗ ਦੇ ਪ੍ਰਮੁੱਖ ਫਲੈਗਸ਼ਿਪ ਬੈਲਟ ਅਤੇ ਰੋਡ ਇਨੀਸ਼ੀਏਟਿਵ ਅਤੇ ਵਿਕਟੋਰੀਆ ਰਾਜ ਦਰਮਿਆਨ ਹੋਏ ਸਮਝੌਤਿਆਂ ਨੂੰ ਰੱਦ ਕਰਨ ਦਾ ਆਸਟ੍ਰੇਲੀਆ ਦਾ ਫੈਸਲਾ ਕਈ ਨਕਾਰਾਤਮਕ ਚਾਲਾਂ ਵਿੱਚੋਂ ਸੀ ਜਿਸ ਨਾਲ ਦੁਬੱਲੇ ਸਬੰਧਾਂ ਨੂੰ ਠੇਸ ਪਹੁੰਚੀ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਚੀਨ ਦਾ ਚੋਟੀ ਦਾ ਡਿਪਲੋਮੈਟ ਹੈ ਜੋ ਇਸ ਸਮੇਂ ਕੈਨਬਰਾ ਵਿੱਚ ਹੈ ਨੇ ਆਸਟ੍ਰੇਲੀਆ ਨੂੰ ਰਾਸ਼ਟਰਾਂ ਦਰਮਿਆਨ ਸੰਬੰਧ ਵਿਗੜਨ ਲਈ ਦੋਸ਼ੀ ਠਹਿਰਾਉਂਦਿਆਂ ਉਸ ਤੇ ਆਰਥਿਕ ਜ਼ਬਰਦਸਤੀ ਅਤੇ ਉਕਸਾਉਣ ਦਾ ਦੋਸ਼ ਲਗਾਉਂਦਿਆਂ ਇੱਕ ਵਿਆਪਕ ਭਾਸ਼ਣ ਵਿੱਚ ਬੀਜਿੰਗ ਨੂੰ ਪੀੜਤ ਦੱਸਿਆ। ਗੌਰਤਲਬ ਹੈ ਕਿ ਚੀਨ ਆਸਟ੍ਰੇਲੀਆ ਸੰਬੰਧ ਪਿਛਲੇ ਸਾਲ ਅਪ੍ਰੈਲ ਤੋਂ ਹੀ ਤਣਾਅਪੂਰਨ ਚੱਲ ਰਹੇ ਨੇ ਜਦੋਂ ਕੈਨਬਰਾ ਨੇ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਬਾਰੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਦਾ ਪ੍ਰਸਤਾਵ ਦੇ ਕੇ ਬੀਜਿੰਗ ਨੂੰ ਬਦਨਾਮ ਕੀਤਾ ਸੀ। ਕੈਨਬਰਾ ਨੂੰ ਕਈ ਮਹੀਨਿਆਂ ਤੋਂ ਬੀਜਿੰਗ ਨਾਲ ਚੱਲ ਰਹੇ ਵਪਾਰ ਯੁੱਧ ਵਿੱਚ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਚੀਨ ਨੇ ਆਸਟ੍ਰੇਲੀਆ ਦੇ ਵੱਖ-ਵੱਖ ਉਤਪਾਦਾਂ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਇਸੇ ਵਿਚਕਾਰ ਭਾਰਤ ਬਾਇਓਟੈਕ ਦੀ ਬਣਾਈ ਦੇਸੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਲੈ ਕੇ ਇੰਡੀਆ ਕਾਉਂਸਲ ਆਫ ਮੈਡੀਕਲ ਰਿਸਰਚ ਬਾਇਓਲੋਜੀ ਸੰਸਥਾ ਦੇ ਇੱਕ ਨਵੇਂ ਅਧਿਐਨ 'ਚ ਪਤਾ ਚੱਲਿਆ ਹੈ ਕਿ ਕੋਵੈਕਸੀਨ ਬ੍ਰਾਜ਼ੀਲ ਦੇ ਕੋਰੋਨਾ ਵੇਰੀਐਂਟ SARS-CoV-2 B1 128.2 ਵਿਰੁੱਧ ਵੀ ਅਸਰਦਾਰ ਹੈ। ਬ੍ਰਾਜ਼ੀਲੀ ਵੇਰੀਐਂਟ 'ਚ E484K ਪਰਿਵਰਤਨ ਸ਼ਾਮਲ ਹੈ ਜੋ ਸੰਯੁਕਤ ਰਾਜ ਅਮਰੀਕਾ ਦੇ ਨਿਊਯਾਰਕ 'ਚ ਵੀ ਪਾਇਆ ਗਿਆ ਹੈ।
ICMR ਵੱਲੋਂ ਕੀਤੇ ਗਏ ਪਿਛਲੇ ਅਧਿਐਨ ਤੋਂ ਪਤਾ ਚੱਲਿਆ ਸੀ ਕਿ ਕੋਵੈਕਸੀਨ ਕੋਰੋਨਾ ਦੇ UK ਦੇ ਵੇਰੀਐਂਟ B1 1.7 ਅਤੇ ਭਾਰਤੀ ਡਬਲ ਪਰਿਵਰਤਨ ਵੇਰੀਐਂਟ V1 617 ਵਿਰੁੱਧ ਵੀ ਅਸਰਦਾਰ ਹੈ। ਅਧਿਐਨ ਮੁਤਾਬਕ ਕੋਵੈਕਸੀਨ ਕੋਰੋਨਾ ਵਾਇਰਸ ਦੇ ਕਈ ਵੇਰੀਐਂਟਾਂ ਦੇ ਵਿਰੁੱਧ ਵੀ ਅਸਰਦਾਰ ਹੋ ਸਕਦੀ ਹੈ। ਵੈਕਸੀਨ ਦੇ ਚੇਅਰਪਰਸਨ ਡਾਕਟਰ ਸਤੀਸ਼ਨ ਚੰਦਰਨ ਨੇ ਕਿਹਾ ਹੈ ਕਿ ਅਸੀਂ ਇਸ ਅਧਿਐਨ ਦੇ ਨਤੀਜਿਆਂ ਨੂੰ ਦੇਖ ਕੇ ਖੁਸ਼ ਹਾਂ, ਕਿਉਂਕਿ ਇਹ ਵੇਰੀਐਂਟ ਵਿਰੁੱਧ ਕੋਵੈਕਸੀਨ ਦੀ ਸੰਭਾਵਿਤ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ, ਜਿਸ ਨਾਲ ਸਾਡਾ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਵੈਕਸੀਨ ਸੰਭਾਵਿਤ ਤੌਰ ਤੇ ਮਿਊਟੈਂਟ ਵਾਇਰਸ ਨੂੰ ਫੈਲਣ ਤੋਂ ਰੋਕ ਸਕਦਾ ਹੈ। ਆਕਸੀਜਨ ਅਮਰੀਕਾ 'ਚ ਸਥਿਤ ਇੱਕ ਬਾਇਓਫਾਰਮਾਸਿਊਟੀਕਲ ਕੰਪਨੀ ਹੈ ਜੋ ਅਮਰੀਕੀ ਬਾਜ਼ਾਰ ਲਈ ਕੋਵੈਕਸੀਨ ਵਿਕਸਿਤ ਕਰ ਰਹੀ ਹੈ। ਕੰਪਨੀ ਦੇ ਸਹਿ ਸੰਸਥਾਪਕ ਡਾਕਟਰ ਸ਼ੰਕਰ ਮਸੂਨੂਰੀ ਨੇ ਕਿਹਾ ਹੈ ਕਿ ਕੋਵੈਕਸੀਨ ਨੇ ਹੁਣ ਤੱਕ ਕੀਤੇ ਗਏ ਸਾਰੇ ਅਧਿਐਨਾਂ 'ਚ ਮਜ਼ਬੂਤ ਨਤੀਜੇ ਦਿਖਾ ਰਹੀ ਹੈ। ਭਾਰਤ ਦੀ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਅਟੱਲ ਹੈ, ਇਸ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਭਾਰਤ ਵਿੱਚ ਅਟੱਲ ਹੈ। ਹਾਲਾਂਕਿ ਇਹ ਕਦੋਂ ਆਵੇਗੀ ਇਸ ਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਇਸ ਤੀਬਰਤਾ ਦੀ ਜਿਸ ਲੰਮੀ ਕੋਵਿਡ ਲਹਿਰ ਦਾ ਸਾਹਮਣਾ ਕਰ ਰਿਹਾ ਉਸ ਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ। ਸਰਕਾਰ ਨੇ ਕਿਹਾ ਹੈ ਕਿ ਕਰਨਾਟਕ, ਕੇਰਲ ਤੇ ਉੱਤਰ ਪ੍ਰਦੇਸ਼ ਸਮੇਤ 12 ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਇਸ ਵੇਲੇ 1 ਲੱਖ ਤੋਂ ਵੱਧ ਮਰੀਜ਼ ਜੇਰੇ ਇਲਾਜ ਨੇ। ਕਰਨਾਟਕ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ ਤੇ ਬਿਹਾਰ ਉਹਨਾਂ ਰਾਜਾਂ ਵਿੱਚ ਸ਼ਾਮਲ ਨੇ ਜਿਨ੍ਹਾਂ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਰਕਾਰ ਨੇ ਕਿਹਾ ਹੈ ਕਿ 24 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 15% ਤੋਂ ਵੱਧ ਪੋਜ਼ਿਟਿਵਿਟੀ ਦਰ ਹੈ। ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਕੇ ਵਿਜੇ ਰਾਘਵਨ ਨੇ ਕਿਹਾ ਹੈ, ਲਾਗ ਦੇ ਉੱਚ ਪੱਧਰ ਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਉਣਾ ਅਟੱਲ ਹੈ, ਪਰ ਇਹ ਸਪਸ਼ਟ ਨਹੀਂ ਕਿ ਕਦੋਂ ਆਵੇਗੀ। ਸਾਨੂੰ ਨਵੀਂ ਲਹਿਰ ਲਈ ਤਿਆਰ ਰਹਿਣਾ ਚਾਹੀਦਾ ਹੈ। ਨੀਤੀ ਆਯੋਗ ਦੇ ਮੈਂਬਰ ਡਾਕਟਰ VK ਪੌਲ ਨੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਲਾਗ ਨਾਲ ਪ੍ਰਭਾਵਿਤ ਹੋ ਕੇ ਘਰਾਂ ਵਿੱਚ ਇਕਾਂਤਵਾਸ ਪਰਿਵਾਰਾਂ ਨੂੰ ਟੈਲੀਫੋਨ ਤੇ ਸਲਾਹ ਮਸ਼ਵਰਾ ਦੇਣ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਬਦਲਦੇ ਵਾਇਰਸ ਦੀ ਪ੍ਰਤੀਕਿਰਿਆ ਇੱਕ ਬਰਾਬਰ ਰਹਿੰਦੀ ਹੈ। ਸਾਨੂੰ ਕੋਵਿਡ-19 ਸੰਬੰਧੀ ਢੁਕਵਾਂ ਵਿਵਹਾਰ ਜਿਵੇਂ ਕਿ ਮਾਸਕ ਪਾਉਣਾ, ਸਮਾਜਿਕ ਦੂਰੀ, ਸਾਫ਼ ਸਫਾਈ, ਗੈਰ ਜ਼ਰੂਰੀ ਇਕੱਤਰਤਾਵਾਂ ਤੋਂ ਪਰਹੇਜ਼ ਕਰਨਾ ਅਤੇ ਘਰ ਵਿੱਚ ਹੀ ਰਹਿਣਾ ਯਕੀਨੀ ਬਣਾਉਣਾ ਚਾਹੀਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਹ ਬਿਮਾਰੀ ਜਾਨਵਰਾਂ ਰਾਹੀਂ ਨਹੀਂ ਫੈਲ ਰਹੀ ਬਲਕਿ ਇਸ ਦਾ ਪ੍ਰਸਾਰ ਮਨੁੱਖ ਤੋਂ ਮਨੁੱਖ ਵਿੱਚ ਹੋ ਰਿਹਾ ਹੈ। ਉਧਰ ਕੇਂਦਰ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚੋਂ ਆ ਰਹੀ ਵਿਦੇਸ਼ੀ ਸਹਾਇਤਾ ਦੀ ਨਿਗਰਾਨੀ ਸੀਨੀਅਰ ਅਧਿਕਾਰੀਆਂ ਦੇ ਇੱਕ ਸਮੂਹ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਤਕਨੀਕੀ ਵਿੰਗ ਨੇ ਦਿਸ਼ਾ ਨਿਰਦੇਸ਼ ਬਣਾਏ ਨੇ ਕਿ ਕਿਸ ਹਸਪਤਾਲ ਵਿੱਚ ਕਿਹੜੇ ਉਪਕਰਨ ਠੀਕ ਰਹਿਣਗੇ। ਜਿਸ ਕਿਸੇ ਹਸਪਤਾਲ ਵਿੱਚ ਕਿਸੇ ਉਪਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਉੱਥੇ ਉਹ ਉਪਕਰਨ ਤੁਰੰਤ ਭੇਜ ਦਿੱਤਾ ਜਾਂਦਾ ਹੈ। ਸ਼੍ਰੀ ਅਗਰਵਾਲ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ 11 ਜ਼ਿਲ੍ਹਿਆਂ 'ਚ ਪਿਛਲੇ 14 ਦਿਨਾਂ ਤੋਂ ਕੋਰੋਨਾ ਕੇਸਾਂ ਦੀ ਗਿਣਤੀ 'ਚ ਲਗਾਤਾਰ ਨਿਗਾਰ ਆ ਰਿਹਾ, ਜਦੋਂ ਕਿ 17 ਤੇ ਸ਼ੋਲਾਪੁਰ ਵਰਗੇ ਕੁਝ ਜ਼ਿਲ੍ਹਿਆਂ 'ਚ ਪਿਛਲੇ 2 ਹਫ਼ਤਿਆਂ ਤੋਂ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇਸ਼ ਭਰ ਵਿੱਚ ਸਿਹਤ ਸੰਭਾਲ ਖੇਤਰ ਦੀਆਂ ਸਮਰੱਥਾਵਾਂ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਬੈਠੇ ਅਸੀਂ ਵੀ ਲਾਚਾਰ ਹਾਂ, ਸਾਨੂੰ ਮਦਦ ਲਈ ਵਕੀਲਾਂ ਤੇ ਲੋਕਾਂ ਦੀਆਂ ਚੀਖੋ ਪੁਕਾਰਾਂ ਸੁਣਾਈ ਦਿੰਦੀਆਂ ਨੇ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਜੇਲ੍ਹਾਂ 'ਚ ਡੱਕਣ ਨਾਲ ਆਕਸੀਜਨ ਨਹੀਂ ਆਉਣੀ ਹੈ। ਸੁਪਰੀਮ ਕੋਰਟ ਨੇ ਕੌਮੀ ਰਾਜਧਾਨੀ ਵਿੱਚ ਕੋਰੋਨਾ ਮਰੀਜ਼ਾਂ ਨੂੰ 700 ਮੀਟ੍ਰਿਕ ਟਨ ਆਕਸੀਜਨ ਸਪਲਾਈ ਕਰਨ ਦੇ ਹੁਕਮਾਂ ਦੇ ਤਾਮੀਲ ਨਾ ਹੋਣ ਤੇ ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਖਿਲਾਫ ਅਦਾਲਤ ਦੀ ਮਾਣਹਾਨੀ ਤਹਿਤ ਵਿੱਢੀ ਕਾਰਵਾਈ ਤੇ ਰੋਕ ਲਾ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਹੈ ਕਿ ਅਧਿਕਾਰੀਆਂ ਨੂੰ ਜੇਲ੍ਹਾਂ 'ਚੋਂ ਡੱਕਣ ਨਾਲ ਆਕਸੀਜਨ ਨਹੀਂ ਲਿਆਂਦੀ ਜਾ ਸਕਦੀ ਤੇ ਜੇਕਰ ਜਾਨਾਂ ਬਚਾਉਣੀਆਂ ਹਨ ਤਾਂ ਇਸ ਲਈ ਯਤਨਾਂ ਦੀ ਲੋੜ ਹੈ। ਜਸਟਿਸ DY ਚੰਦਰਚੂੜ ਤੇ MR ਸ਼ਾਹ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਹੈ, ਅਸੀਂ ਦਿੱਲੀ ਵਿੱਚ ਹਾਂ ਪਰ ਅਸੀਂ ਵੀ ਲਾਚਾਰ ਹਾਂ ਤੇ ਸਿਰਫ ਫੋਨ ਤੇ ਹੀ ਉਪਲਬਧ ਹਾਂ। ਅਸੀਂ ਸਮਝ ਸਕਦੇ ਹਾਂ ਕਿ ਨਾਗਰਿਕ ਕਿਹਨਾਂ ਹਾਲਾਤ 'ਚੋਂ ਲੰਘ ਰਹੇ ਨੇ। ਜਸਟਿਸ ਚੰਦਰਚੂੜ ਨੇ ਕਿਹਾ ਹੈ ਕਿ ਉਹਨਾਂ ਦੇ ਦਫ਼ਤਰ ਨੂੰ ਮਦਦ ਲਈ ਵਕੀਲਾਂ ਸਮੇਤ ਹੋਰ ਲੋਕਾਂ ਦੀ ਚੀਕੋ ਪੁਕਾਰ ਸੁਣਾਈ ਦਿੰਦੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਤੋਂ ਦਿੱਲੀ ਨੂੰ 700 ਮੀਟ੍ਰਿਕ ਟਨ ਆਕਸੀਜਨ ਸਪਲਾਈ ਕਰਨ ਦੀ ਕਾਰ ਯੋਜਨਾ ਬਾਰੇ ਅੱਜ ਤੱਕ ਰਿਪੋਰਟ ਮੰਗ ਲਈ ਹੈ। ਯਾਦ ਰਹੇ ਕਿ ਦਿੱਲੀ ਹਾਈ ਕੋਰਟ ਨੇ ਲੰਘੇ ਦਿਨ ਕੇਂਦਰ ਸਰਕਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਹੁਕਮਾਂ ਦੀ ਤਾਮੀਲ ਨਾ ਕੀਤੇ ਜਾਣ ਬਦਲੇ ਉਸ ਖਿਲਾਫ ਅਦਾਲਤੀ ਮਾਣਹਾਨੀ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਹਾਈ ਕੋਰਟ ਨੇ ਜਵਾਬ ਦਾਵਾ ਦਾਖਲ ਕਰਨ ਮੌਕੇ ਗ੍ਰਹਿ ਤੇ ਵਣਜ ਮੰਤਰਾਲੇ ਸਕੱਤਰਾਂ ਨੂੰ ਮੌਜੂਦ ਰਹਿਣ ਦੀ ਵੀ ਹਦਾਇਤ ਕੀਤੀ ਸੀ। ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦੇ ਮਾਣਹਾਨੀ ਸੰਬੰਧੀ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਸਟਿਸ DY ਚੰਦਰਚੂੜ ਤੇ MR ਸ਼ਾਹ ਦੀ ਅਗਵਾਈ ਵਾਲੇ ਬੈਂਚ ਨੇ ਸਰਕਾਰੀ ਅਧਿਕਾਰੀਆਂ ਖਿਲਾਫ ਅਦਾਲਤੀ ਮਾਣਹਾਨੀ ਤਹਿਤ ਕਾਰਵਾਈ ਕੀਤੇ ਜਾਣ ਤੇ ਰੋਕ ਲਗਾਉਂਦਿਆਂ ਸਾਫ਼ ਕਰ ਦਿੱਤਾ। ਹਾਈ ਕੋਰਟ ਨੂੰ ਕੋਵਿਡ-19 ਪ੍ਰਬੰਧਨ ਨਾਲ ਜੁੜੇ ਮੁੱਦਿਆਂ ਤੇ ਨਿਗਰਾਨੀ ਤੋਂ
नहीं रोक रही है। इस दे नाल ही बेंच ने केंद्र ते दिल्ली सरकार ਨੂੰ ਹਦਾਇਤ ਕੀਤੀ ਹੈ ਕਿ ਉਸ ਦੇ ਅਧਿਕਾਰੀ ਸ਼ਾਮ ਨੂੰ ਮੀਟਿੰਗ ਕਰਕੇ ਕੌਮੀ ਰਾਜਧਾਨੀ ਵਿੱਚ ਆਕਸੀਜਨ ਦੀ ਸਪਲਾਈ ਨੂੰ ਵਧਾਉਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਵਿਚਾਰ ਚਰਚਾ ਕਰਨ। बेंच ने कोविड-19 महामारी की दूजी लहर ਨੂੰ पूरे भारत ਨੂੰ दरपेश ਵਰਤਾਰਾ करार ਦਿੰਦਿਆਂ ਕਿਹਾ कि अधिकारियों ਨੂੰ जेल 'ਚ ਡੱਕਣ ਨਾਲ शहर ਵਿੱਚ ਆਕਸੀਜਨ नहीं ਲਿਆਂਦੀ जा सकती। आओ जिंदगियां बचाउण ਨੂੰ यकीनी बनाइए। ਸਿਖਰਲੀ ਅਦਾਲਤ ਨੇ ਕਿਹਾ ਕਿ ਆਖਿਰ ਨੂੰ अधिकारियों ਨੂੰ ਸਿੱਖਾਂ ਪਿੱਛੇ ਕਰਨ ਤੇ ਮਾਣਹਾਨੀ ਲਈ ਧੂਕ ਘੜੀਸ ਕਰਨ ਨਾਲ ਕੁਝ ਨਹੀਂ ਹੋਣਾ। ਮਿਲ ਜੁਲ ਕੇ ਕੰਮ ਕਰਨ ਦਾ ਹੌਸਲਾ ਹੋਣਾ ਚਾਹੀਦਾ ਤੇ ਲੋਕਾਂ ਦੀਆਂ ਜ਼ਿੰਦਗੀਆਂ ਦਾਅ ਤੇ ਨੇ। ਕੋਈ ਵੀ ਇਸ ਗੱਲੋਂ ਵਾਦ ਵਿਵਾਦ ਨਹੀਂ ਕਰ ਸਕਦਾ ਹੈ ਕਿ ਕੌਮੀ ਮਹਾਮਾਰੀ नहीं है, ये लोग नहीं मर रहे कि केंद्र सरकार कुछ भी नहीं कर रही। 2 घंटे तक चली वर्चुअल सुनवाई दौरान सिखरली अदालत ने केंद्र सरकार वालों पेश सॉलिसिटर जनरल तुषार मेहता दे वधीक सॉलिसिटर ऐश्वर्या भट्टी ਨੂੰ ਹਦਾਇਤ ਕੀਤੀ ਹੈ ਕਿ ਉਹ ਦਿੱਲੀ ਨੂੰ 700 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਸਪਲਾਈ ਕਰਨ ਦੇ ਹੁਕਮਾਂ ਨੂੰ ਅਮਲ ਵਿੱਚ ਲਿਆਉਣ ਸੰਬੰਧੀ ਯੋਜਨਾ ਨੂੰ ਚਾਰਟ ਦੀ ਸ਼ਕਲ ਵਿੱਚ ਉਸ ਅੱਗੇ ਰੱਖੇ। ਬੈਂਚ ਨੇ ਅੱਜ ਸਵੇਰੇ 10:30 ਵਜੇ ਤੱਕ ਰਿਪੋਰਟ ਪੇਸ਼ ਕਰਨ ਲਈ ਆਖਦਿਆਂ ਕਿਹਾ ਕਿ ਰਿਪੋਰਟ ਵਿੱਚ ਐਲਐਮਓ ਦੀ ਸਪਲਾਈ ਕਰਨ ਵਾਲੇ ਸਰੋਤਾਂ ਅਤੇ ਢੁਆ ਢੁਆਈ ਦੇ ਲੋੜੀਂਦੇ ਪ੍ਰਬੰਧਾਂ ਦੀ ਵਿਵਸਥਾ ਬਾਰੇ ਵੀ ਦੱਸਿਆ ਜਾਵੇ। उंज सुनवाई दौरान सुप्रीम कोर्ट ने माहिरां दी कमेटी जिस विच एम्स के डायरैक्टर रणदीप गुलेरिया भी मौजूद हैं ਵੱਲੋਂ राज्यां दी ऑक्सीजन मंग बारे तैयार रिपोर्ट नाल असहमति जाहिर की। रिपोर्ट विच दिल्ली नूं तरल मैडिकल ऑक्सीजन दी 515 मीट्रिक टन लोड़ दर्शाई गई सी। रिपोर्ट विच कहा गया सी कि कमेटी ने ऑक्सीजन दी मंग संबंधी अंकड़े ते पुज्जण लई सिर्फ हस्पतालां दे ICU ते ऑक्सीजन बैडां नूं ही गिणिया सी। व्यक्ति विशेष जिन्हां नूं हस्पताल दाखिल नहीं करवाया गया ते ऑक्सीजन दी लोड़ है ਦੇ ਪਹਿਲੂ ਤੇ ਗੌਰ ਨਹੀਂ ਕੀਤਾ ਗਿਆ। ਬੈਂਚ ਨੇ ਕਿਹਾ ਕਿ ਦਿੱਲੀ ਵਿੱਚ ਮਹਾਮਾਰੀ ਕਰਕੇ ਹਾਲਾਤ ਬੜੇ ਨਾਜ਼ੁਕ ਨੇ ਤੇ ਅਸੀਂ 2 ਮਈ ਨੂੰ ਹੁਕਮ ਜਾਰੀ ਕੀਤੇ ਸਨ। ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਪਿਛਲੇ ਕੁਝ ਦਿਨਾਂ 'ਚ ਤੁਸੀਂ ਕਿੰਨੀ ਆਕਸੀਜਨ ਅਲਾਟ ਕੀਤੀ ਹੈ। ਇਸ ਕੰਮ ਦੀ ਸਮੀਖਿਆ ਅਸਲ ਸਮੇਂ ਤੇ ਆਧਾਰਿਤ ਹੋਣੀ ਚਾਹੀਦੀ ਹੈ। ਸ਼ਹਿਰੀਆਂ ਉੱਤੇ ਆਕਸੀਜਨ ਸਿਲੰਡਰ ਹਾਸਲ ਕਰਨ ਦਾ ਵੱਡਾ ਦਬਾਅ ਹੈ। ਜੇਕਰ ਤੁਸੀਂ ਆਕਸੀਜਨ ਦੀ ਆਮਦ ਕਿੰਨੀ ਆਕਸੀਜਨ ਆ ਰਹੀ ਹੈ ਬਾਰੇ ਦੱਸ ਸਕਦੇ ਹੋ ਤਾਂ ਕਿਰਪਾ ਕਰਕੇ ਇਸ ਜਾਣਕਾਰੀ ਨੂੰ ਮੂਹਰੇ ਰੱਖ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ। ਬੈਂਚ ਨੇ ਦਿੱਲੀ ਹਾਈ ਕੋਰਟ ਵੱਲੋਂ ਜਵਾਬ दावा दाखिल करने मौके सम्मन भी किए। सरकारी अधिकारी पीयूष गोयल ते सुमिता डाबरा नूं माणहानी कार्रवाई ते रोक नाल वड्डी राहत दिंदिआं कहा, सानूं पता है कि तुसीं अपना फर्ज निभाउण लई समर्था नालों वध काम कर रहे हो ते इत्थे अधिकारियां नूं माणहानी लई धोण दा इरादा नहीं है क्योंकि माणहानी दी कार्रवाई नाल कोई मदद नहीं मिलनी। गृह मंत्रालय च वधीक सकत्तर पीयूष गोयल ने सुप्रीम कोर्ट नूं हालात बारे पूरी तफसील दित्ती ते पुछे गए सवाल दे जवाब दित्ते। गोयल ने कहा कि यह असल मुश्किल ऑक्सीजन के उत्पादन की नहीं बल्कि कंटेनरां की किल्लत की है। गोयल ने कहा कि पूरा देश महामारी नाल जूझ रहा है ते सानू कौमी राजधानी नूं ऑक्सीजन सप्लाई यकीनी बनाउण दे ढंग तरीके तलाशणे होणगे क्योंकि असीं भी दिल्ली दे लोकां नूं जवाबदेह हां। सिखरली अदालत ने कहा कि वह 30 अप्रैल के अपने हुक्मां की समीक्षा नहीं कर सकती ते केंद्र सरकार नूं दिल्ली नूं रोजाना 700 मीट्रिक टन ऑक्सीजन सप्लाई करन दी दिशा 'च कदम अगे वल नूं वधाउणे होणगे। इस दे नाल ही सुप्रीम कोर्ट ने दिल्ली विच हालात की समीक्षा लई माहिरां ते डॉक्टरां दी इक कमेटी बनाउण दा सुझाव दिंदिआं कहा कि कमेटी इस गल का मुलांकन करे कि मुंबई ने कोविड हालात किवें काबू पाया। नवीं ते ताज़ा खबरां लई देखदे ਰਹੋ इंडोस टीवी आस्ट्रेलिया। इजाजत दिओ, धन्नवाद।